ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੋ ਇੰਗਲੈਂਡ ਦਾ ਰਾਜਾ ਹੈਗਾ ਆ ਕਿੰਗ ਚਾਰਲਸ ਉਸਨੇ ਐਡਰੈਸ ਕੀਤਾ ਆ ਕਾਂਗਰਸ ਦੇ ਵਿੱਚ 250th ਐਨਵਰਸਰੀ ਆਫ ਅਮਰੀਕਾ ਦੀ ਜਿਹੜੀ ਇੰਡੀਪੈਂਡੈਂਸ ਆ ਉਹਦੇ ਸੰਬੰਧ ਦੇ ਵਿੱਚ ਉਹ ਆਏ ਹੋਏ ਸੀ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਅਮਰੀਕਾ ਦੇ ਐਕਸ਼ਨਸ ਹੈਗੇ ਆ ਉਹ ਪੂਰੇ ਵਰਲਡ ਨੂੰ ਜਿਹੜੇ ਮੈਟਰ ਕਰਦੇ ਹੈਗੇ ਆ ਸੋ ਇਹ ਗ੍ਰੇਟ ਨੇਸ਼ਨ ਹੈਗਾ ਸੋ ਜਿੱਦਾਂ ਦੇ ਐਕਸ਼ਨ ਕਰਨੇ ਚਾਹੀਦੇ ਆ ਸੋ ਪੂਰੀ ਦੁਨੀਆ ਤੇ ਇਹਦਾ ਅਸਰ ਹੁੰਦਾ ਹੈਗਾ ਕਿੰਗ ਚਾਰਲਸ ਨੇ ਇਹ ਕਿਹਾ ਵੀ ਜਿਹੜਾ ਨਾਟੋ ਦੀ ਉਹਨ ਪ੍ਰੇਜ਼ ਕੀਤੀ ਤੇ ਨਾਲ ਦੀ ਨਾਲ ਉਹਨੇ ਕਿਹਾ ਵੀ ਯੂਕਰੇਨ ਦੇ ਡਿਫੈਂਸ ਦੇ ਵਿੱਚ ਅਮਰੀਕਾ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈਗਾ ਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨੇ ਵੀ ਉੱਥੇ ਸੀ ਸੋ ਕਹਿੰਦੇ ਵੀ ਅਮਰੀਕਾ ਦੇ ਜਿਹੜੇ ਸ਼ਬਦ ਆ ਉਹ ਕੈਰੀ ਵੇਟ ਕਰਦੇ ਹੈਗੇ ਆ ਤੇ ਇੰਡੀਪੈਂਡੈਂਸ ਤੋਂ ਬਾਅਦ ਜੋ ਵੀ ਇਹ ਐਡੀ ਵੱਡੀ ਗ੍ਰੇਟ ਨੇਸ਼ਨ ਆ ਤੇ ਸਾਡੇ ਜਿਹੜੇ ਯੂਕੇ ਦੇ ਜਿਹੜੇ ਰਿਲੇਸ਼ਨ ਆ ਅਮਰੀਕਾ ਦੇ ਨਾਲ ਬਹੁਤ ਵਧੀਆ ਰਹੇ ਆ ਤੇ ਇਦਾਂ ਹੀ ਰਹਿਣਗੇ ਸੋ ਕਹਿੰਦੇ ਵੀ ਚਾਰਲਸ ਨੇ ਜੁਆਇੰਟ ਸੈਸ਼ਨ ਆਫ ਕਾਂਗਰਸ ਨੂੰ ਐਡਰੈਸ ਕੀਤਾ ਇਹ ਪਹਿਲਾ ਐਡਰੈਸ ਆ ਉਹਦਾ ਐਜ਼ ਏ ਰਾਇਲ 35 ਸਾਲਾਂ ਚ ਸੋ 4 ਡੇ ਵਿਜ਼ਿਟ ਤੇ ਯੂਐਸਏ ਦੇ ਵਿੱਚ ਉਹ ਪਹੁੰਚੇ ਹੋਏ ਆ ਨਾਲ ਕੁਈਨ ਕਮੀਲਾ ਵੀ ਇੱਥੇ ਪਹੁੰਚੀ ਹੋਈ ਹੈਗੀ ਆ ਚਾਰਲਸ ਨੇ ਹਿਸਟੋਰਿਕ ਬੌਂਡ ਦੋਨਾਂ ਨੇਸ਼ਨਸ ਦਾ ਜਿਹੜਾ ਆ ਉਸ ਨੂੰ ਜਿਹੜਾ ਪ੍ਰੇਜ਼ ਕੀਤਾ ਹੈਗਾ ਸੋ ਕਹਿੰਦੇ ਵੀ ਜਿਹੜਾ ਇਹ ਅਲਾਈਅੰਸ ਆ ਸੈਂਚਰੀਜ਼ 올ਡ ਹੈਗਾ ਆ ਤੇ ਅਸੀਂ ਇਦਾਂ ਹੀ ਇਸ ਨੂੰ ਕੈਰੀ ਰੱਖਾਂਗੇ ਵੈਸੇ ਜੇ ਦੇਖਿਆ ਜਾਵੇ ਕਿੰਗ ਚਾਰਲਸ ਨੇ ਉਹ ਗੱਲਾਂ ਆਖੀਆਂ ਜਿਹੜੀਆਂ ਟਰੰਪ ਹੁਣੀ ਬਾੜੀਆਂ ਪਸੰਦ ਇੱਕ ਹਿਸਾਬ ਦੇ ਨਾਲ ਨਹੀਂ ਕਰਦੇ ਐਗਜ਼ੈਕਟਿਵ ਪਾਵਰ ਨੂੰ ਲੈ ਕੇ ਵੀ ਇਹਨਾਂ ਨੇ ਟਿੱਪਣੀ ਜਿਹੜੀ ਉਹ ਕਰ ਦਿੱਤੀ ਕਹਿੰਦੇ ਤਾਂ ਹੀ ਚੈਕਸ ਐਂਡ ਬੈਲੈਂਸਿਸ ਹੈਗੇ ਆ ਉਹਨਾਂ ਨੇ ਜਿਹੜੀ ਆ ਕ੍ਰਿਸਚੀਅਨ ਫੇਥ ਨੂੰ ਲੈ ਕੇ ਗੱਲ ਕੀਤੀ ਕਹਿੰਦੇ ਵੀ ਇਸ ਦੇ ਵਿੱਚ ਇੰਟਰਫੇਥ ਸੋਲੀਡੈਰਿਟੀ ਜਿਹੜੀ ਉਹ ਬੜੀ ਜ਼ਰੂਰੀ ਆ ਸੋ ਨਾਟੋ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਈਆਂ ਆ ਸੋ ਉਹਨਾਂ ਨੇ ਕਿਹਾ ਵੀ ਜਦੋਂ 9/11 ਤੋਂ ਬਾਅਦ ਤੁਰੰਤ ਨਾਟੋ ਨੇ ਆਰਟੀਕਲ 5 ਫਸਟ ਟਾਈਮ ਜਿਹੜਾ ਇਨਵੋਕ ਕਰ ਦਿੱਤਾ ਸੀਗਾ ਇਸ ਟੈਰਰ ਦੇ ਜਿਹੜੇ ਉਹ ਫੇਸ ਦੇ ਵਿੱਚ ਆਪਾਂ ਇਕੱਠਿਆਂ ਨੇ ਮਿਲ ਕੇ ਇਸ ਦਾ ਜਿਹੜਾ ਉਹ ਜਵਾਬ ਦਿੱਤਾ ਸੀਗਾ 2 ਵਰਲਡ ਵਾਰ ਆਪਾਂ ਇਕੱਠਿਆਂ ਲੜੀਆਂ ਆ ਅਫਗਾਨਿਸਤਾਨ 'ਚ ਕੋਲਡ ਵਾਰ ਆ ਤੇ ਕਹਿੰਦੇ ਵੀ ਸਾਡੇ ਸਾਰਿਆਂ ਦੀ ਸਾਂਝੀ ਜਿਹੜੀ ਆ ਉਹ ਸਿਕਿਉਰਿਟੀ ਨੂੰ ਲੈ ਕੇ ਆਪਾਂ ਗੱਲ ਕਰਦੇ ਰਹੇ ਹੈਗੇ ਆ ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਯੂਰਪ ਤੇ ਉਹਦੇ ਵਿੱਚ ਜਿਹੜਾ ਯੂਕੇ ਦਾ ਜਿਹੜਾ ਦਬਦਬਾ ਹੈ ਨਾ ਓਵਰਆਲ ਪੂਰੀ ਦੁਨੀਆ ਦੇ ਵਿੱਚ ਘਟਿਆ ਹੈਗਾ ਆ ਸੋ ਇਹ ਇੱਕ ਵੱਖਰੇ ਤੌਰ ਦੀ ਇੱਕ ਇੰਟਰਨਲ ਜਿਹੜੀ ਕਹਿ ਲਓ ਵੀ ਕੋਲਡ ਵਾਰ ਵੀ ਜਿਹੜੀ ਉਹ ਚੱਲ ਰਹੀ ਆ ਜਿਸ ਦੇ ਵਿੱਚ ਯੂਕੇ ਵਾਲੇ ਆਪਣੇ ਆਪ ਨੂੰ ਪਿੱਛੇ ਹੋਏ ਮਹਿਸੂਸ ਕਰ ਰਹੇ ਸੀ ਉਹ ਯੂਐਸ ਨੂੰ ਆਪਣੇ ਜਿਹੜੇ ਫੌਜੀ ਦੇ ਤੌਰ ਦੇ ਉੱਤੇ ਸੋਲਜਰ ਦੇ ਤੌਰ ਦੇ ਉੱਤੇ ਜਿਹੜੇ ਉਹ ਵਰਤ ਰਹੇ ਸੀਗੇ ਵੀ ਥਾਂ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਸਾਡਾ ਦਬਦਬਾ ਹੈ ਬ੍ਰਿਟਿਸ਼ ਅੰਪਾਇਰ ਵਾਲਾ ਜਿਹੜਾ ਇਹਨਾਂ ਦਾ ਸੁਪਨਾ ਆ ਤੇ ਇੱਕ ਜਿਹੜਾ ਰਾਜ ਕਰਨ ਦੀ ਇੱਛਾ ਆ ਵੀ ਉਹ ਚੱਲਦੀ ਰਵੇ ਪਰ ਟਰੰਪ ਹੁਣਾਂ ਨੇ ਆ ਕੇ ਉਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਥੰਮਾਂ ਨੂੰ ਜਿਹੜਾ ਉਹ ਹਿਲਾਇਆ ਹੈਗਾ ਆ ਜਿਸ ਕਰਕੇ ਆਪਾਂ ਦੇਖੀਏ ਵੀ ਕਿੰਗ ਚਾਰਲਸ ਦਾ ਇੱਥੇ ਜਿਹੜਾ ਆਉਣਾ 250ਵੇਂ ਸਾਲ ਦੇ ਉੱਤੇ ਇਸ ਹੀ ਜਿਹੜੀ ਪਦਵੀ ਤੋਂ ਜਿਹੜੀ ਆਜ਼ਾਦੀ ਲਈ ਸੀਗੀ ਇਹਨਾਂ ਤੋਂ ਹੀ ਉਸ ਟਾਈਮ ਦੇ ਉੱਤੇ ਜਿਹੜਾ ਰਾਜਾ ਸੀਗਾ ਯੂਕੇ ਦਾ ਵੀ ਉਹਦੇ ਤੋਂ ਆਜ਼ਾਦੀ ਲਈ ਸੀ ਤੇ ਅੱਜ 250 ਸਾਲ ਬਾਅਦ ਉਹਨਾਂ ਦੇ ਹੀ ਰਾਜੇ ਤੋਂ ਆ ਕੇ ਸਪੈਸ਼ਲ ਤੌਰ ਦੇ ਉੱਤੇ ਕਹ ਲਓ ਵੀ ਵਧਾਈ ਵੀ ਜਿਹੜੀ ਉਹ ਲੈ ਰਹੇ ਹੈਗੇ ਆ ਸੋ ਬਹੁਤ ਕੁਝ ਅੰਦਰ ਖਾਤੇ ਹੋਰ ਵੀ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਆ ਪਰ ਜਿਹੜਾ ਕਿੰਗ ਚਾਰਲਸ ਆ ਉਹਨੇ ਉਹ ਸਾਰੀਆਂ ਗੱਲਾਂ ਕਹੀਆਂ ਜਿਹੜੀਆਂ ਹਾਲ ਦੀ ਘੜੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਬਹੁਤਾ ਜਿਹੜਾ ਉਹ ਸੁਣਨਾ ਜਿਹੜਾ ਉਹ ਨਹੀਂ ਚਾਹ ਰਹੇ ਤਕਰੀਬਨ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਉਹਨਾਂ ਦੇ ਉਲਟ ਵਿਚਾਰਧਾਰਾ ਵਾਲੀ ਗੱਲ ਕਿੰਗ ਚਾਰਲਸ ਨੇ ਜਿਹੜੀ ਉਧਰ ਪੇਸ਼ ਕੀਤੀ ਹੈਗੀ ਆ